ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਦੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब के नाल मौजूद परवीन मसूद ते मेरे नाल साथ देने लिए मौजूद ने मसूद मलिक जी। मसूद जी है जी बहुत धन्यवाद परवीन। मेरे ਵੱਲੋਂ ਵੀ ਸਭ ਦਰਸ਼ਕਾਂ ਨੂੰ ਸਭ ਸਰੋਤਿਆਂ ਨੂੰ ਤੁਮੇ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ ਤੁਹਾਡਾ। ਅੱਜ ਤੋਂ ਅਮਰੀਕਾ 'ਚ 8 ਅਪ੍ਰੈਲ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 9 ਅਪ੍ਰੈਲ 2026 ਦਾ ਦਿਨ ਚੜ ਚੁੱਕਿਆ ਹੈ। ਆਪਣੇ ਸਭ ਦਰਸ਼ਕਾਂ ਨੂੰ ਆਪਣੇ ਸਭ ਸਰੋਤਿਆਂ ਨੂੰ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਪੰਜਾਬੀ ਰੇਡੀਓ ਯੂਐਸਏ ਦੇ ਪਲੇਟਫਾਰਮ ਤੋਂ ਜੀ ਆਇਆਂ ਨੂੰ ਕਹਿੰਦੇ ਆ। ਪੰਜਾਬੀ ਰੇਡੀਓ ਯੂਐਸਏ ਤੋਂ ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਇਹ ਖਬਰਾਂ ਤੁਹਾਡੇ ਵਾਸਤੇ ਸਾਡੇ ਰੇਡੀਓ ਨੈਟਵਰਕ ਯਾਨੀ ਨੈਸ਼ਨਲ ਔਰ ਇੰਟਰਨੈਸ਼ਨਲ ਦੋਵੇਂ ਨੈਟਵਰਕਸ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਸਾਡਾ ਫੇਸਬੁੱਕ, YouTube, ਇੰਸਟਾਗ੍ਰਾਮ ਹੈ ਉਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਲੈ ईरान अमरीका गलबात ਲਈ ਇਸਲਾਮਾਬਾਦ 'ਚ ਤਿਆਰੀਆਂ। 2 ਦਿਨਾਂ ਦੀ ਸਰਕਾਰੀ ਛੁੱਟੀ ਤੇ ਪੂਰੀ ਦੁਨੀਆ ਦੀ ਨਜ਼ਰ ਪਾਕਿਸਤਾਨ ਤੇ। जी बिल्कुल जी। हुण पाकिस्तानी प्राइम मिनिस्टर शहबाज शरीफ उन्होंने ये ऐलान कर दिता है कि 9 और 10 तारीख ਨੂੰ इस्लामाबाद शहर जिथे छुट्टी होएगी। पाकिस्तान मजमानी कर रहा है या कह लवो कि परिया बिठा रहा है, टेबल टॉक करवा रहा है ईरानी जिम्मेदारां दी और अमेरिकन जिम्मेदारां दी। और 2 ਦਿਨਾਂ ਦੀ ਛੁੱਟੀ ਤੋਂ ਅੱਡ ਇਹ ਵੀ ਆਪਣੇ ਦਰਸ਼ਕਾਂ ਨੂੰ ਔਰ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਅਮਰੀਕਾ ਵੱਲੋਂ ਵੱਡੀ ਕਿਆਦਤ ਹੈ ਜਿਹੜੀ ਵੱਡੇ ਜ਼ਿੰਮੇਦਾਰ ਨੇ ਜਿਹੜੇ ਉਹ ਪਾਕਿਸਤਾਨ ਜਾ ਰਹੇ ਨੇ। ਓਬਾਮਾ ਹੋਣਾ ਤੋਂ ਪਹਿਲੇ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਸਨ ਸਿਰਫ ਉਹਨਾਂ ਦਾ ਬੁਸ਼ ਹੋਣੇ ਉਹ ਆਖਰੀ ਫੇਰਾ ਪਾਕਿਸਤਾਨ ਦਾ ਉਹ ਸੀਗਾ। ਉਸ ਤੋਂ ਬਾਅਦ ਹਜੇ ਤੱਕ ਅਮਰੀਕਾ ਤੋਂ ਕੋਈ ਵੱਡੀ ਸ਼ਖਸੀਅਤ ਜਿਹੜੀ ਉਹ ਇਹਨਾਂ ਸਾਲਾਂ 'ਚ ਪਾਕਿਸਤਾਨ ਨਹੀਂ ਗਈ। ਇਹ ਲਗਭਗ ਕੋਈ 1.5 ਦਿਹਾੜੇ ਤੋਂ ਵੱਧ ਦਾ ਪ੍ਰਵੀਨ ਇਹ ਸਮਾਂ ਜਿਹੜਾ ਇਹ ਬਣ ਜਾਂਦਾ ਹੈ। ਉਸ ਤੋਂ ਬਾਅਦ ਪਾਕਿਸਤਾਨ ਨੂੰ ਹੁਣ ਇੱਕ ਵਾਰ ਫਿਰ ਇਹ ਵਕਤ ਲੱਭੀ ਹੈ ਜਾਂ ਉਹਨੇ ਆਪਣੀ ਡਿਪਲੋਮੈਟਿਕ ਪੋਜੀਸ਼ਨ ਹੈ ਜਿਹੜੀ ਉਹ ਸਟਰੋਂਗ ਕੀਤੀ ਹੈ। ਉਹਦੇ 'ਚ ਜਿਹੜੀ ਵੈਂਸ ਹੋਣੇ ਨੇ ਜਿਹੜੇ ਉਹਨਾਂ ਦਾ ਅਮਰੀਕਨ ਸਰਕਾਰ ਨੇ ਬਕਾਇਦਾ ਐਲਾਨ ਕੀਤਾ ਉਹ ਜਾ ਰਹੇ ਨੇ। ਅਮਰੀਕੀ ਪ੍ਰੈਸ ਸੈਕਟਰੀ ਨੇ ਜਿਹੜੇ ਉਹਨਾਂ ਨੇ ਇਸ ਬਾਰੇ ਇਹ ਵੀ ਦੱਸਿਆ ਹੈ ਕਿ ਸਟੀਵਨ ਵਿਟਕੌਫ ਹੋਣੇ ਨੇ ਜਿਹੜੇ ਉਹ ਨੇ ਔਰ ਜੈਰਡ ਕਿਸ਼ਨਰ ਹੋਣੇ ਨੇ ਜਿਹੜੇ ਉਹ ਵੀ ਇਸ ਗੱਲਬਾਤ ਦਾ ਹਿੱਸਾ ਹੋਣਗੇ। ਯਾਨੀ 3 ਆਲਾ ਅਮਰੀਕਨ ਜ਼ਿੰਮੇਦਾਰ ਨੇ। ਕੁਝ ਘੰਟਿਆਂ ਬਾਅਦ ਈਰਾਨ ਵਾਲੇ ਪਾਸਿਓਂ ਵੀ ਸਾਹਮਣੇ ਆ ਜਾਣੇ ਨੇ। ਨਾ ਹਜੇ ਤੱਕ ਪਾਕਿਸਤਾਨ ਨੇ ਔਰ ਈਰਾਨ ਨੇ ਬਕਾਇਦਾ ਅਨਾਉਂਸ ਨਹੀਂ ਕੀਤੇ ਹੋਏ, ਉਹ ਵੀ ਸਾਹਮਣੇ ਆ ਜਾਣੇ। ਸੋ ਇਹ ਗੱਲਬਾਤ ਜਿਹੜੀ ਇਹ ਇਸਲਾਮਾਬਾਦ ਜਾਂ ਪਾਕਿਸਤਾਨ ਦੀ ਛਤਰ ਛਾਵੇਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਹੋਣ ਜਾ ਰਹੀ ਹੈ। ਹੁਣ ਪਾਕਿਸਤਾਨ ਇੱਥੇ ਸਾਰੇ ਅਫਰੀਕਾ ਨੂੰ ਇਹ ਵੀ ਕਹਿ ਰਿਹਾ ਕਿ ਤਹਮਲ ਤੋਂ ਕੰਮ ਲੈਣ। ਜ਼ਾਹਿਰ ਹੈ ਕਿ ਇਸਰਾਈਲ ਦੇ ਨਾਲ ਪਾਕਿਸਤਾਨ ਦਾ ਤਾਲੁਕ ਵਾਸਤਾ ਨਹੀਂ ਹੈ। ਇਸਰਾਈਲ ਲਗਾਤਾਰ ਲਬਨਾਨ ਤੇ ਹਮਲੇ ਕਰ ਰਿਹਾ, ਹਿਜ਼ਬੁੱਲਾ ਤੇ, ਔਰ ਨਾਲ ਇਹ ਕਹਿ ਰਿਹਾ ਕਿ ਇਹ ਗੱਲਬਾਤ ਜਾਂ ਜੰਗਬੰਦੀ ਜਿਹੜੀ ਹੋਈ ਹੈ ਹਿਜ਼ਬੁੱਲਾ ਉਹਦਾ ਹਿੱਸਾ ਨਹੀਂ ਗਾ ਹੈ। ਇਧਰੋਂ ਪਾਕਿਸਤਾਨ ਮੇਜ਼ ਤੇ ਲਿਆਉਣ ਡਿਆ ਹੈ। ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣਾ ਦਾ ਇਹ ਆਖਣਾ ਹੈ ਕਿ ਸਾਰੇ ਫਰੀਕ ਇੱਕ ਤੇ ਤਹਮਲ ਤੋਂ ਕੰਮ ਲੈਣ। ਦੂਜਾ ਸਾਰੇ ਅਰਬ ਮੁਲਕ ਵੇਖ ਲੈਣ ਕਿ ਇਸਰਾਈਲ ਦੀ ਇਹ ਸ਼ਰਾਰਤ ਹੈ ਜਿਹੜੀ ਉਹਨੂੰ ਇੱਕ ਵਾਰਾਂ ਤੇ ਅਸੀਂ ਬਿਠਾ ਕੇ ਤੇ ਇਹ ਗੱਲਬਾਤ ਜਿਹੜੀ ਰੱਬ ਕਰੇ ਕਿ ਸਿਰੇ ਚੜ ਜਾਏ। ਯਕੀਨ ਜੇ ਕਿਸੇ ਨੂੰ ਨਹੀਂ ਕਿ ਸਿਰੇ ਚੜਨੀ ਨਹੀਂ ਚੜਨੀ, ਦੁਨੀਆ ਦੀਆਂ ਨਜ਼ਰਾਂ ਇਸੇ ਲਈ ਨੇ। ਇਸ ਤੋਂ ਬਾਅਦ ਇਹ ਨਜ਼ਰ 'ਚ ਰੱਖੋ ਕਿ ਇਸਰਾਈਲ ਕੀ ਖੇਡ ਖੇਡ ਰਿਹਾ ਹੈ ਔਰ ਤੁਸੀਂ ਆਉਣ ਵਾਲੇ ਵਕਤ 'ਚ ਆਪਣੇ ਆਪ ਨੂੰ ਇਸ ਖੇਡ ਤੋਂ ਕਿੱਦਾਂ ਬਚਾਉਣਾ ਹੈ। ਰਾਈਟ ਨੂੰ ਵੀ ਅਗਰ ਵੇਖਿਆ ਜਾਏ ਕਿ ਇਸਰਾਈਲ ਦੀ ਇਸ ਸ਼ਰਾਰਤ ਤੋਂ ਬਾਅਦ ਮਤਲਬ ਇਹ ਫਿਰ ਅਮਨ ਹੋਣ ਵਾਲਾ ਕੰਮ ਤੇ ਨਹੀਂ ਹੈ। ਲਬਨਾਨ 'ਚ ਉੱਥੇ ਹਿਜ਼ਬੁੱਲਾ ਤੇ ਹਮਲੇ ਹੋਣ ਡੇ ਨੇ ਔਰ ਇਧਰੋਂ ਆਬਨਾਏ ਹਰਮ ਫਿਰ ਈਰਾਨ ਨੇ ਬੰਦ ਕਰ ਦਿੱਤੀ, ਜਿਹੜੀ ਕਿ ਬੁਨਿਆਦੀ ਸ਼ਰਤ ਸੀ ਕਿ ਅਮਰੀਕੀ ਹਮਲੇ ਤਾਂ ਰੋਕੇਗਾ ਜੇ ਅਮਰੀਕਾ ਦੀ ਮੰਨ ਕੇ ਤੇ ਆਬਨਾਏ ਹਰਮਾ ਜਿਹੜੀ ਉਹ ਖੋਲ ਦਿੱਤੀ ਜਾਂਦੀ ਹੈ, ਨਾਕਾਬੰਦੀ ਉਹਦੀ ਛੱਡ ਦਿੱਤੀ ਜਾਂਦੀ। ਉਹਨਾਂ ਆਖਿਆ ਠੀਕ ਹੈ ਜੇ ਉਧਰ ਲਬਨਾਨ ਤੇ ਹਮਲੇ ਹੋਣੇ ਤੇ ਫਿਰ ਅਸੀਂ ਵੀ ਇਹ ਰਾਹ ਨਹੀਂ ਖੋਲਣ ਦੇ। ਮਤਲਬ ਕਿ ਗੱਲਬਾਤ ਜੇ ਕਿਤੇ ਸਿਰੇ ਲੱਗਣ ਲੱਗਦੀ ਹੈ ਤੇ ਇਸਰਾਈਲ ਵੱਲੋਂ ਇਹੋ ਜਿਹੀ ਸ਼ਰਾਰਤ ਸ਼ੁਰੂ ਲਾ ਦਿੱਤੀ ਜਾਂਦੀ ਹੈ ਕਿ ਜਿਹੜੀ ਫਿਰ ਉਹ ਕਹਿੰਦੀ ਹੈ ਕਿ ਇਹ ਮਾਮਲੇ ਕੀ ਬਣਨ ਦੇ ਨੇ। ਸੋ ਪਾਕਿਸਤਾਨ ਵਾਸਤੇ ਇੱਕ ਇਮਤਿਹਾਨ ਵੀ ਹੈ ਕਿ ਗੱਲਬਾਤ ਲਈ ਪਹਿਲਾਂ ਤੇ ਉਹ ਲੈ ਕੇ ਆਇਆ, ਦੂਜਾ ਇਹ ਕਿ ਦੁਨੀਆ ਸਾਰੀ ਹੁਣ ਦੁਆ ਕਰਨ ਦੀ ਕਿ ਗੱਲਬਾਤ ਸਿਰੇ ਚੜ ਜਾਏ, ਕੋਈ ਸਮਝੌਤਾ ਜਿਹੜਾ ਉਹ ਹੋ ਜਾਏ। ਤੀਸਰਾ ਕੰਮ ਇਹ ਹੈ ਕਿ ਜਦੋਂ ਗੱਲਬਾਤ ਕੋਈ ਬਣਨ ਲੱਗਦੀ ਹੈ ਵੇਖ ਲਵੋ ਕਿ ਇਸਰਾਈਲ ਕਦੀ ਇੱਧਰ ਤੇ ਕਦੀ ਉੱਧਰ ਕੋਈ ਨਾ ਕੋਈ ਚੁੰਡੀ, ਕੋਈ ਨਾ ਕੋਈ ਉਂਗਲ, ਕੋਈ ਨਾ ਕੋਈ ਛੇੜ, ਕੋਈ ਨਾ ਕੋਈ ਚੁਆਂਦੀ ਹੈ ਜਿਹੜੀ ਉਹ ਲਾਉਣ ਡਿਆ। ਤੇ ਇਹਦੇ ਬਾਰੇ ਪਾਕਿਸਤਾਨ ਨੇ ਡਿਫੈਂਸ ਮਿਨਿਸਟਰ ਨੇ ਅਰਬ ਮੁਲਕਾਂ ਨੂੰ ਇਹ ਕਿਹਾ ਕਿ ਥੋੜਾ ਜਿਹਾ ਇਸ ਵਕਤ ਤੋਂ ਬਾਅਦ ਨਾ ਤੁਸੀਂ ਵੀ ਅੱਖਾਂ ਖੋਲ ਲਵੋ ਔਰ ਕਮ ਸੇ ਕਮ ਆਪੋ ਆਪਣਾ ਅਪਾਇਆ ਜਿਹੜਾ ਉਹਦੇ 'ਚ ਮੰਦਾ ਚੰਗਾ ਜਿਹੜਾ ਉਹਨੂੰ ਵੇਖ ਕੇ ਤੁਰੋ। ਜੀ ਪਾਕਿਸਤਾਨ ਤੇ ਅਫਗਾਨਿਸਤਾਨ ਇੱਕ ਦੂਜੇ ਤੇ ਹਮਲਿਆਂ ਤੋਂ ਟਲੇ ਰਹਿਣਗੇ और गलबात चलती रहेगी। चाइना ने खुल के ऐलान कर दिता है। जी बिल्कुल, ਇਹ ਸਰਕਾਰੀ ਪੱਧਰ ਤੇ ਹੁਣ ਬਕਾਇਦਾ ਐਲਾਨ ਆ ਗਿਆ ਹੈ ਸਾਹਮਣੇ ਔਰ ਫਰਾਂਸ ਦੀ ਇੱਕ ਨਿਊਜ਼ ਏਜੰਸੀ ਹੈ AFP ਉਹਨੇ ਇਹਦੀ ਤਸਦੀਕ ਵੀ ਕਰ ਦਿੱਤੀ ਹੈ। ਨਾਲ ਹੀ ਹੁਣ ਇਹ ਪਹਿਲੀ ਵਾਰ ਹੋਇਆ ਹੈ ਕਿ 7 ਦਿਨ ਤੱਕ ਲਗਾਤਾਰ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਜ਼ਿੰਮੇਦਾਰ ਨੇ ਜਿਹੜੇ ਉਹ ਬਹਿ ਕੇ ਗੱਲਬਾਤ ਕਰਦੇ ਰਹੇ। ਇਸ ਤੋਂ ਪਹਿਲਾਂ ਵੀ ਬੈਠਕਾਂ ਹੁੰਦੀਆਂ ਰਹੀਆਂ, ਦੂਜੇ ਤੀਜੇ ਦਿਨ ਕੰਮ ਮੁੱਕ ਜਾਂਦਾ ਰਿਹਾ, ਅਸੀਂ ਇੱਧਰ ਤੇ ਤੁਸੀਂ ਉੱਧਰ ਤੇ ਹੈਲ ਹੋ ਜਾਣਾ ਤੇ ਉਂਝ ਹੋ ਜਾਣਾ, ਹਾਲਾ ਲਾਲਾ ਮੱਚਦੀ ਰਹੀ। ਬਟ ਇਹ ਪਹਿਲੀ ਵਾਰ ਹੈ ਕਿ ਚੀਨ ਨੇ ਦੋਹਾਂ ਨੂੰ ਕਿਸੇ ਗੱਲ ਦੇ ਉੱਤੇ ਲਿਆਂਦਾ ਔਰ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਾ
ਅਫਗਾਨਿਸਤਾਨ ਵਾਲੇ ਪਾਸੇ ਫੌਜੀ ਕਾਰਵਾਈ ਯਾਨੀ ਪਾਕਿਸਤਾਨ ਨੇ ਐਲਾਨ ਕਰ ਦਿੱਤਾ ਖੁੱਲੀ ਜੰਗ ਆ, ਫੌਜਾਂ ਦੀ ਚੜ੍ਹਾਈ ਹੋ ਗਈ, 에ਅਰ ਸਟ੍ਰਾਈਕ ਹੋ ਗਈ। ਪਾਕਿਸਤਾਨ ਵੀ ਹੁਣ ਇਹਦੇ ਤੋਂ ਬਾਜ਼ ਰਹੇਗਾ, ਇਹ ਚਾਈਨਾ ਦਾ ਕਹਿਣਾ। ਔਰ ਅਫਗਾਨਿਸਤਾਨ ਵੀ ਆਪਣੀਆਂ ਜਿਹਨੂੰ ਵੀ ਲੜਾਕੇ ਨੇ ਜਾਂ ਫੌਜਾਂ ਕਹਿ ਲਵੋ, ਜੋ ਵੀ ਨਾਂ ਉਹਨੂੰ ਤੁਸੀਂ ਦਿੰਦੇ ਜੇ ਤਾਲਿਬਾਨਾਂ ਨੂੰ, ਉਹ ਬਾਰਡਰ ਤੇ ਆ ਕੇ ਦੂ ਬਦੂ ਲੜਾਈ ਨਹੀਂ ਕਰਨਗੇ। ਮੰਗਾਂ ਕੀ ਨੇ ਪਾਕਿਸਤਾਨ ਦੀਆਂ, ਉਹਨਾਂ ਚੋਂ ਕੇਸਾਂ ਤੱਕ ਮੰਨੀਆਂ ਗਈਆਂ ਔਰ ਕੇਸਾਂ ਤੱਕ ਪਾਕਿਸਤਾਨ ਨੂੰ ਕਿਹਾ ਗਿਆ ਅੱਛਾ ਚੱਲ ਖਹਿੜਾ ਛੱਡ ਦੇ, ਇਹ ਹਜੇ ਪਰਦੇ ਦੇ ਵਿੱਚ ਨੇ। ਪਰ ਇਹ ਤੈਅ ਹੋਇਆ ਹੈ ਕਿ ਦੋਵੇਂ ਮੁਲਕ ਆਪਸੀ ਫੌਜੀ ਲੜਾਈ ਜਾਂ ਉਹਦੇ ਤੋਂ ਗੁਰੇਜ਼ ਕਰਨਗੇ ਔਰ ਗੱਲਬਾਤ ਆ ਜਿਹੜੀ ਇਹ ਰੁਕੇਗੀ ਨਹੀਂ, ਇਹ ਇਸੇ ਤਰ੍ਹਾਂ ਚੱਲਦੀ ਰਹੇਗੀ। ਅਫਗਾਨਿਸਤਾਨ ਨੇ ਵੀ ਇਹਦੀ ਤਸਦੀਕ ਕੀਤੀ ਹੈ। ਪਾਕਿਸਤਾਨ ਦੇ ਜ਼ਾਹਿਰ ਹੈ ਇਸ ਵੇਲੇ ਈਰਾਨ ਅਮਰੀਕਾ ਗੱਲਬਾਤ ਦੇ ਰੋਲੇ ਦੇ ਵਿੱਚ ਬਹੁਤ ਪਿਆ ਆ। ਇਸ ਉੱਤੇ ਕੋਈ ਬਿਆਨ ਹੈ ਜਿਹੜਾ ਸਰਕਾਰੀ ਪੱਧਰ ਤੇ ਹਜੇ ਸਾਹਮਣੇ ਨਹੀਂ ਆਇਆ। ਇਹ ਮੈਂ ਇਹਨੂੰ ਇੱਕ ਕਹਿ ਲਵੋ ਕਿ ਚੰਗੇ ਔਰ ਖੁਸ਼ੀ ਦੇ ਪਲ ਦੇ ਤੌਰ ਤੇ ਵੇਖਣਾ ਹੈ ਕਿ ਚਾਈਨਾ ਦੀ ਪ੍ਰਧਾਨਗੀ ਦੇ ਵਿੱਚ ਹੋਣ ਵਾਲੀ ਗੱਲਬਾਤ ਹੈ ਜਿਹੜੀ ਉਹ ਕਮ ਸੇ ਕਮ ਸਿਰੇ ਚੜ ਗਈ। ਲੜਾਈ ਦੋਵੇਂ ਮੁਲਕਾਂ ਦੀ ਜਿਹੜੀ ਉਹ ਕਮ ਸੇ ਕਮ ਥੰਮੀ ਔਰ ਅੱਗੇ ਤੋਂ ਇਹਨਾਂ ਨੂੰ ਆਖਿਆ ਕਿ ਯਾਰ ਲੜਾਈ ਝਗੜਾ ਨਹੀਂ, ਇਹਨੂੰ ਕੰਮ ਨੂੰ ਨਿਬੇੜੋ। ਉਹ ਹੁਣ ਕੋਈ ਪੱਕਾ ਪੀੜਾ ਸਮਝੌਤਾ ਹੋ ਜਾਂਦਾ ਹੈ ਤੇ ਮੇਰਾ ਖਿਆਲ ਹੈ ਕਿ ਇਹਦੇ ਨਾਲ ਦੋਵੇਂ ਮੁਲਕਾਂ ਦੇ ਦੋਵੇਂ ਪਾਸੇ ਦੇ ਆਮ ਲੋਕ ਨੇ ਜਿਹੜੇ ਉਹ ਸਾਹ ਲੈਣਗੇ। 22 ਫਰਵਰੀ ਤੋਂ ਇਹ ਕੰਮ ਸ਼ੁਰੂ ਹੋਇਆ। ਪਾਕਿਸਤਾਨ ਨੇ ਕਿਹਾ ਕਿ ਇਹ ਹੁਣ ਜੀ ਅਲਲ ਐਲਾਨ ਜੰਗ ਆ, ਅਸੀਂ ਤੇ ਇਹ ਕਰਾਂਗੇ। ਫਿਰ ਹਸਪਤਾਲ ਦੇ ਉੱਤੇ ਹਮਲਾ, ਫਿਰ ਐਮਨੈਸਟੀ ਇੰਟਰਨੈਸ਼ਨਲ ਔਰ ਬਾਕੀ ਇਨਸਾਨੀ ਪੱਧਰ ਲਈ ਕੰਮ ਕਰਨ ਵਾਲੇ ਨੇ ਜਿਹੜੇ ਉਹ, ਉਸ ਤੋਂ ਬਾਅਦ ਇਹ ਇੱਕ ਦਬਾਅ ਬਣ ਚੁੱਕਿਆ ਸੀਗਾ। ਇਸ ਦਬਾਅ ਦੇ ਵਿੱਚੋਂ ਪਾਕਿਸਤਾਨ ਦਾ ਨਿਕਲਣਾ ਵੀ ਜ਼ਰੂਰੀ ਹੈ ਔਰ ਅਫਗਾਨਿਸਤਾਨ ਦਾ ਵੀ ਰਾਹ ਰਾਸਤੇ ਆਉਣਾ ਜ਼ਰੂਰੀ ਹੈ। ਤੇ ਜੇ ਚਾਈਨਾ ਕੋਈ ਇਹੋ ਜਿਹਾ ਕਾਬਲੇ ਕਬੂਲ ਫੈਸਲਾ ਕਰ ਦਿੰਦਾ ਜਿਹੜਾ ਦੋਵੇਂ ਮੁਲਕਾਂ ਲਈ ਮੰਨਣਯੋਗ ਹੋਵੇ ਤਾਂ ਮੇਰਾ ਖਿਆਲ ਇਸ ਤੋਂ ਸੋਹਣੀ ਗੱਲ ਕੋਈ ਨਹੀਂ ਗਈ ਹੈ, ਝੇੜਾ ਨਿਬੜ ਜਾਏਗਾ ਜੀ। ਸੁਪਰੀਮ ਕੋਰਟ ਨੇ ਪਿਓ ਦੇ ਕਾਤਲ ਨੂੰ ਇਸ ਕਰਕੇ ਰਿਹਾਈ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਹਦਾ ਦਿਮਾਗ ਖਰਾਬ ਹੈ। ਕੀ ਜਾਣਕਾਰੀ ਮਸੂਦ ਇਸ ਕੇਸ ਬਾਰੇ? ਇਹ ਪ੍ਰਵੀਨ 4 ਮਰਲੇ ਦੀ ਜ਼ਮੀਨ ਦਾ ਇੱਕ ਟੋਟਾ ਸੀਗਾ ਜਿਹਦੇ ਤੋਂ ਇਹਨੇ ਪੁੱਤਰ ਨੇ ਬੇਦਰਦੀ ਦੇ ਨਾਲ ਪਿਓ ਨੂੰ ਕਤਲ ਕਰਤਾ। ਥੱਲੜੀ ਜਿਹੜੀ ਅਦਾਲਤ ਸੀਗੀ ਉਥੋਂ ਜੀ ਨੂੰ ਸਜ਼ਾਏ ਮੌਤ ਹੋ ਗਈ। ਉਤਲੀ ਅਦਾਲਤ 'ਚ ਗਿਆ ਤੇ ਉਹਨੂੰ ਚੈਲੰਜ ਕੀਤਾ ਗਿਆ। ਉਸ ਅਦਾਲਤ ਨੇ ਸਜ਼ਾਏ ਮੌਤ ਆ ਜਿਹੜੀ ਉਹਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ। ਉਸ ਉਤਲੇ ਫਿਰ ਹਾਈ ਕੋਰਟ ਲੈਵਲ ਤੇ ਇਹ ਕੇਸ ਗਿਆ। ਹਾਈ ਕੋਰਟ ਦੇ ਵਿੱਚ ਇਹ ਆਖਿਆ ਗਿਆ ਕਿ ਜੀ ਇਹ ਉਮਰ ਕੈਦ ਵੀ ਮੁਕਾਈ ਜਾਏ, ਮੁਲਜ਼ਮ ਹੈ ਜਿਹੜਾ ਉਹਦਾ ਦਿਮਾਗ ਠੀਕ ਨਹੀਂ, ਦਿਮਾਗ ਉਹਦਾ ਠੀਕ ਕੰਮ ਨਹੀਂ ਕਰਦਾ। ਉੱਥੇ ਫਿਰ ਕੇਸ ਚੁੜਿਆ ਕਿ ਜੀ ਦਿਮਾਗ ਠੀਕ ਕੰਮ ਉਦੋਂ ਕਰਦਾ ਸੀਗਾ ਜਾਂ ਜੇਲ੍ਹ 'ਚ ਜਾਣ ਤੋਂ ਬਾਅਦ ਖਰਾਬ ਹੋਇਆ, ਇਹ ਦੱਸਿਆ ਜਾਏ। ਫਿਰ ਨਹੀਂ ਜੀ ਉਦੋਂ ਵੀ ਇਹਦਾ ਖਿਸਕਿਆ ਸੀਗਾ, ਕੋਈ ਮੈਡੀਕਲ ਰਿਪੋਰਟਾਂ ਕੋਈ ਪ੍ਰੂਫ ਕੋਈ ਉਹਦੇ 'ਚ ਨਹੀਂ ਦਿੱਤਾ ਗਿਆ। ਕੰਮ ਗਾਂ ਵਧਿਆ ਜਦੋਂ ਗੱਲਬਾਤ ਸਾਰੀ ਜਿਹੜੀ ਇਹ ਸਿਰੇ ਚੜੀ ਤੇ ਉਸ ਤੋਂ ਬਾਅਦ ਹੁਣ ਉਹਨਾਂ ਦਾ ਆਖਣਾ ਸੀਗਾ ਕਿ ਜੀ ਇਹ ਕੇਸ ਆ ਜਿਹੜਾ ਇਹਦੇ 'ਚ ਜ਼ਮਾਨਤ ਦਿੱਤੀ ਜਾਏ, ਰਿਹਾਈ ਦਿੱਤੀ ਜਾਏ, ਜ਼ਿਹਨੀ ਸਿਹਤ ਆ ਜਿਹੜੀ ਉਹ ਠੀਕ ਨਹੀਂ ਗਈ ਹੈ, ਇਹਦਾ ਫਾਇਦਾ ਦਿੱਤਾ ਜਾਏ। ਇਹਦੇ ਤੇ ਫਿਰ ਇਹ 3 ਜੱਜਾਂ ਦਾ ਬੈਂਚ ਆ ਜਿਹੜਾ ਉਹਦੇ ਜਸਟਿਸ ਹਾਕਮ ਕਾਕੜ ਉਹਨਾਂ ਨੇ ਕਿਹਾ ਕਿ ਦੁਨੀਆ ਦੇ ਵਿੱਚ ਲੜਾਈਆਂ ਹੁੰਦੀਆਂ ਨੇ, ਬੱਚੇ ਔਰ ਔਰਤਾਂ ਤੇ ਹਮਲੇ ਨਹੀਂ ਹੁੰਦੇ। ਇੱਥੇ ਇੱਕ ਸੂਬਾ ਹਾਈ ਕੋਰਟ ਦਾ ਉਹਨਾਂ ਨੇ ਰੈਫਰੈਂਸ ਦਿੱਤਾ ਕਿ ਜਿੱਥੇ ਉਹਨਾਂ ਦੀ ਕਾਜ਼ ਲਿਸਟ ਆਈ ਯਾਨੀ ਕੇਸ ਕਿਹੜੇ ਕਿਹੜੇ ਲੱਗਣੇ ਨੇ, ਉਹ ਕਾਜ਼ ਲਿਸਟ ਦੇ ਵਿੱਚ ਇਹ 11 ਚੋਂ 10 ਕੇਸ ਐਸੇ ਸਨ ਜਿੱਥੇ ਬੰਦਿਆਂ ਨੇ ਆਪਣੀਆਂ ਘਰ ਵਾਲੀਆਂ ਕਤਲ ਕਰਤੀਆਂ ਸੀ ਔਰ ਕਤਲ ਕਰਨ ਤੋਂ ਬਾਅਦ ਆਪਣੇ ਮੁਖਾਲਫਾਂ ਦੇ ਉੱਤੇ ਪਾਈਆਂ ਸੀਗੀਆਂ ਕਿ ਇਹਨਾਂ ਦੇ ਨਾਲ ਲੜਾਈ ਹੋਈ ਤੇ ਇਹਨਾਂ ਨੇ ਮੇਰੀ ਬੁੱਢੀ ਦੇ ਸਿਰ 'ਚ ਇੱਟ ਮਾਰ ਕੇ ਮਾਰਤੀ, ਇਹਨਾਂ ਨਾਲ ਲੜਾਈ ਹੋਈ ਇਹਨਾਂ ਨੇ ਗੋਲੀ ਮਾਰ ਕੇ ਮੇਰੀ ਘਰ ਵਾਲੀ ਮਾਰਤੀ। ਇਹ ਸਨ। ਇਹ ਪਾਕਿਸਤਾਨ ਹੀ ਹੈ ਜਿੱਥੇ ਇਹ ਲੜਾਈ ਹੁੰਦੀ ਹੈ ਗਵਾਂਢੀਆਂ ਦੀ, ਉਸ ਤੋਂ ਬਾਅਦ ਇਹ ਹੋ ਜਾਂਦਾ ਹੈ ਮੇਰੀ ਘਰ ਵਾਲੀ ਦਾ ਚਾਲ ਚੱਲਣ ਠੀਕ ਨਹੀਂ ਸੀਗਾ, ਉਹਨੂੰ ਕਤਲ ਕਰਤਾ ਵੀ ਨਹੀਂ ਨਿਭਾ ਹੋਣ ਡਿਆ, ਇੱਕ ਦੂਜੇ ਨੂੰ ਛੱਡ ਦੋ, ਵੱਖੋ ਵੱਖ ਹੋ ਜਾਵੋ, ਕਤਲ ਕਰਨ ਦਾ ਕੀ ਤੁਕ ਬਣਦਾ। ਇੱਥੇ ਤੁਸੀਂ ਇਹ ਕਹਿਣ ਦੇ ਕਿ ਵੇਖੋ ਜੀ ਮੁਜਰਮ ਦਾ ਦਿਮਾਗ ਜਿਹੜਾ ਉਹ ਖਰਾਬ ਸੀਗਾ, ਇਹਦਾ ਮਤਲਬ ਕਿ ਅਸੀਂ ਅੱਜ ਇਹਨੂੰ ਰਿਹਾਈ ਦੇ ਦਈਏ ਔਰ ਪੂਰੇ ਮੁਲਕ ਦੇ ਉੱਤੇ ਇਸ ਕੇਸ ਦਾ ਅਸਰ ਪਵੇ ਕਿ ਹਰ ਬੰਦਾ ਆਪਣਾ ਪਿਓ ਕਤਲ ਕਰ ਲਵੇ, ਭਰਾ ਕਤਲ ਕਰ ਲਵੇ ਔਰ ਉਸ ਤੋਂ ਬਾਅਦ ਉਹ ਜੀ ਇਹਦਾ ਦਿਮਾਗ ਹੈ ਜਿਹੜਾ ਉਹ ਠੀਕ ਨਹੀਂ ਸੀਗਾ। ਇਹ ਅਸੀਂ ਕੋਈ ਮਿਸਾਲ ਇਹੋ ਜਿਹੀ ਜਿਹੜੀ ਉਹ ਨਹੀਂ ਬਣਾਉਣੀ, ਇਸ ਕਰਕੇ ਅਦਾਲਤ ਨੇ ਇਹ ਰਿਹਾਈ ਦੇਣ ਤੋਂ ਇਨਕਾਰ ਕਰ ਦਿੱਤਾ ਜਾਂ ਇਹਨੂੰ ਰਿਹਾਈ ਨੂੰ ਰੱਦ ਕਰਤਾ ਹੈ ਜੀ। ਪੰਜਾਬ ਸਰਕਾਰ 1908 ਦਾ ਜਾਇਦਾਦ ਐਕਟ ਜਿਹੜਾ ਉਹ ਖਤਮ ਕਰਨ ਜਾ ਰਹੀ ਹੈ, ਕੁਝ ਨਵੀਆਂ ਸ਼ਰਤਾਂ ਲਾਜ਼ਮੀ ਰੱਖੀਆਂ ਨੇ। ਕੀ ਜਾਣਕਾਰੀ ਮਸੂਦ ਜੀ? 1908 ਤੋਂ ਜਾਇਦਾਦਾਂ ਦੇ ਬਾਰੇ ਜਿਹੜਾ ਉਹੀ ਅੰਗਰੇਜ਼ਾਂ ਦਾ ਦਿੱਤਾ ਕਾਨੂੰਨ ਦਸਤੂਰ ਅਸੂਲ ਹੈ ਚੱਲਣ ਡਿਆ, ਫਰਦਾਂ ਵਾਲਾ ਤੇ ਉਹ ਬਾਕੀ ਸਾਰੇ ਪਟਵਾਰੀਆਂ ਦੇ ਰਹਿਮੋ ਕਰਮ ਤੇ ਹੈ। ਹੁਣ ਇਹਦੇ ਵਿੱਚ ਇਹ ਹੈ ਕਿ ਇਹਨੂੰ ਬਦਲ ਕੇ ਤਰਮੀਮੀ ਐਕਟ ਜਿਹੜਾ ਰਜਿਸਟ੍ਰੇਸ਼ਨ ਤਰਮੀਮੀ ਐਕਟ 2025 ਦਾ ਨਾਮ ਦਿੱਤਾ ਗਿਆ ਹੈ ਔਰ ਲਹਿੰਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਹੋਣਾ ਨੇ ਬਕਾਇਦਾ ਆਪਣੇ ਵਜ਼ੀਰਾਂ ਮਸ਼ੀਰਾਂ ਦੇ ਜਿਹੜੇ ਉਹਨਾਂ ਦੀ ਕਿਚਨ ਕੈਬਨਿਟ ਹੈ ਉਹਦਾ ਐਲਾਨ ਕੀਤਾ ਹੈ ਕਿ ਇਹਦੇ 'ਚ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਹੈ ਜਿਹੜੀ ਉਹ ਜ਼ਰੂਰੀ ਹੋਏਗੀ। ਹੁਣ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਤੋਂ ਕੀ ਮੁਰਾਦ ਲਿਆ ਜਾ ਰਿਹਾ ਹੈ? ਅੰਗੂਠਿਆਂ ਦੇ ਨਿਸ਼ਾਨ, ਉਂਗਲੀਆਂ ਦੇ ਨਿਸ਼ਾਨ ਤੇ ਅੰਗੂਠੇ ਤੇ ਪਹਿਲਾਂ ਵੀ ਇਸਟਾਮਾਂ ਦੇ ਉੱਤੇ ਲੱਗਦੇ ਸਨ, ਪਹਿਲਾਂ ਵੀ ਸਭ ਕੁਝ ਹੁੰਦੇ ਸਨ। ਬਾਇਓਮੈਟ੍ਰਿਕ ਨੂੰ ਜਾਂ ਤੇ ਸਟਰੋਂਗ ਕੀਤਾ ਜਾਵੇ। ਇਹ ਹੁਣ ਆਉਣ ਵਾਲੇ ਦਿਨਾਂ 'ਚ ਐਲਾਨ ਹੋਏਗਾ ਤੇ ਪਤਾ ਲੱਗੇਗਾ ਕਿ ਕੀ ਫੇਸ ਜਿੱਦਾਂ ਹਾਊਸਿੰਗ ਸੁਸਾਇਟੀਆਂ ਲਾਹੌਰ 'ਚ ਵੱਡੀਆਂ ਨੇ, ਸਿਰਫ ਅੰਗੂਠਿਆਂ ਦੇ ਨਿਸ਼ਾਨ ਔਰ ਉਹ ਤੇ ਉਹ ਗਵਾਹਾਂ ਦਾ ਉਹ ਨਹੀਂ ਹੁੰਦਾ, ਬਕਾਇਦਾ ਹੁਣ ਤਸਵੀਰ ਵੀ ਬਣਦੀ ਹੈ, ਵੀਡੀਓ ਵੀ ਬਣਦੀ ਹੈ, ਦੋਵੇਂ ਫਰੀਕਾਂ ਦੇ ਬਿਆਨ ਵਿਜ਼ੂਅਲ ਰਿਕਾਰਡ ਰੱਖਿਆ ਜਾਂਦਾ ਹੈ, ਉਹਦੀ CD ਬਣਦੀ ਹੈ। ਜੇ ਪ੍ਰਾਈਵੇਟ ਹਾਊਸਿੰਗ ਸੁਸਾਇਟੀਆਂ ਇਹ ਕਰ ਸਕਦੀਆਂ ਨੇ ਤੇ ਸਰਕਾਰੀ ਪੱਧਰ ਤੇ ਇਹ ਕੰਮ ਕਿਉਂ ਨਹੀਂ ਹੋ ਸਕਦੇ? ਕਿਉਂ ਨਹੀਂ ਡਾਟਾ ਬਣ ਸਕਦਾ? ਹੁਣ ਇਹ ਆਖਿਆ ਗਿਆ ਕਿ ਰਜਿਸਟ੍ਰੇਸ਼ਨ ਦੇ ਮਾਮਲੇ ਜਿਹੜੇ ਇਹ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਹੈ ਜਿਹੜੀ ਉਹ ਇਹਦੇ 'ਚ ਲਾਜ਼ਮੀ ਹੋਇਆ ਕਰੇਗੀ ਔਰ ਸ਼ਨਾਖਤ ਦੇ ਨਾਲ ਨਾਲ ਇਹ ਤਸਦੀਕ ਹੈ ਜਿਹੜੀ ਇਹਦੇ ਤੇ ਇਲੈਕਟ੍ਰੋਨਿਕਸ ਜਿਹਨੂੰ ਕਹਿੰਦੇ ਨੇ ਡਿਜੀਟਲ ਦਸਤਖਤ, ਡਿਜੀਟਲ ਸਿਗਨੇਚਰ, ਉਹ ਵੀ ਲਾਜ਼ਮੀ ਕਰਾਰ ਦਿੱਤੇ ਜਾ ਰਹੇ ਨੇ ਔਰ ਡਾਟਾ ਜਿਹੜਾ ਇਹਨੂੰ ਪੱਕਿਆਂ
ਸਾਂਭਿਆ ਜਾਏਗਾ, ਇਹਦਾ ਹੁਣ ਡੈਕਰਮ ਕੀ ਹੋਏਗਾ, ਇਹਦਾ ਇਨਫਰਾਸਟ੍ਰਕਚਰ ਕੀ ਹੋਏਗਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਪਰ ਐਲਾਨ ਇਹ ਕੀਤਾ ਗਿਆ ਹੈ ਕਿ ਬੋਰਡ ਆਫ ਰੈਵਨਿਊ ਪੰਜਾਬ ਔਰ ਆਈਟੀ ਰਜਿਸਟ੍ਰੇਸ਼ਨ ਔਰ ਐਕਟ ਆ ਜਿਹੜਾ, ਇਹਦੇ ਨਾਲ ਜੁੜੇ ਜਿੰਨੇ ਮਹਿਕਮੇ ਸਰਕਾਰੀ ਨੇ, ਪਟਵਾਰਖਾਨੇ ਨੇ, ਤੁਹਾਡਾ ਕਲੈਕਟਰ ਹੁੰਦਾ ਆ, ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੈ, ਇਹ ਜਿੰਨੀ ਇੰਤਜ਼ਾਮੀਆ ਹੈ ਉਹ ਇਹਦੇ ਉੱਤੇ ਕੰਮਕਾਰ ਕਰਕੇ ਕਮੇਟੀ ਬਣਾ ਕੇ ਉਹ ਸਿਫਾਰਿਸ਼ਾਂ ਲੈ ਕੇ 2 ਮਹੀਨਿਆਂ ਦੇ ਵਿੱਚ ਇਸ ਮਾਮਲੇ ਨੂੰ ਸਿਰੇ ਚਾੜ ਕੇ ਆਪਣੀ ਰਿਪੋਰਟ ਹੈ ਜਿਹੜੀ ਉਹ ਦੇਣਗੇ ਜੀ। ਪੀਟੀਏ ਦਾ ਆਖਣਾ ਹੈ ਕਿ ਕੁਝ ਸਿਮਾਂ ਬਲੌਕ ਹੋਣ ਜਾ ਰਹੀਆਂ ਨੇ। ਕਿਹੜੀਆਂ ਸਿਮਾਂ ਬਲੌਕ ਕਰ ਰਹੇ ਨੇ ਮਸੂਦ? ਹੁਣ ਪਿਓ ਮਰ ਜਾਂਦਾ, ਮੋਬਾਈਲ ਨਿਆਣਿਆਂ ਕੋਲ ਹੁੰਦਾ ਤੇ ਨਿਆਣਿਆਂ 'ਚ ਕੋਈ ਮੰਦਾ ਨਿਕਲ ਆਇਆ ਤੇ ਪਤਾ ਲੱਗਾ ਮਰੇ ਪਿਓ ਦੀ ਸਿਮ ਦੇ ਉੱਤੇ ਕੋਈ ਵਾਰਦਾਤ ਹੋਈ, ਕਿਸੇ ਨੂੰ ਕਤਲ ਦੀ ਧਮਕੀ ਦਿੱਤੀ ਹੈ, ਫਰੋਤੀ ਲਈ ਗਈ ਹੈ, ਇਹੋ ਜਿਹੀਆਂ ਸ਼ਿਕਾਇਤਾਂ ਵਧਣ ਰਹੀਆਂ ਪਾਕਿਸਤਾਨ 'ਚ। ਸੋ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਯਾਨੀ ਪੀਟੀਏ ਦਾ ਮਹਿਕਮਾ ਜਿਹੜਾ, ਉਹਨਾਂ ਦਾ ਆਖਣਾ ਹੈ ਕਿ ਜਿੰਨੇ ਐਕਸਪਾਇਰ ਸ਼ਨਾਖਤੀ ਕਾਰਡ ਨੇ, ਬੰਦਾ ਭਾਵੇਂ ਜਿੰਦਾ ਹੈ, ਸ਼ਨਾਖਤੀ ਕਾਰਡ ਉਹਦਾ ਜਿਹੜਾ ਹੈ ਆਈਡੀ ਜਿਹੜੀ ਐਕਸਪਾਇਰ ਆ, ਉਹਦੇ ਜਿੰਨੀਆਂ ਸੀਮਾਂ ਇਸ਼ੂ ਹੋਈਆਂ ਨੇ ਉਹ ਸਾਰੀਆਂ ਅਸੀਂ ਬਲੌਕ ਕਰ ਦਾਂਗੇ, ਕਿਸੇ ਵੀ ਵੇਲੇ ਕਰ ਦਾਂਗੇ, ਇਹਨੂੰ ਐਲਾਨ ਹੀ ਸਮਝਿਆ ਜਾਏ। ਐਸੇ ਲੋਕ ਜਿਹੜੇ ਮਰ ਗਏ ਨੇ ਉਹਨਾਂ ਦੀਆਂ ਸੀਮਾਂ ਉਹਨਾਂ ਦੇ ਵਾਰਿਸ ਵਰਤਣ ਦੇ ਨੇ ਤੇ ਉਹ ਸੀਮਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਔਰ ਦੁਬਾਰਾ ਇਸ਼ੂ ਵੀ ਨਹੀਂ ਕੀਤੀਆਂ ਜਾਣਗੀਆਂ। ਜੇ ਤੁਹਾਡੇ ਕੋਲ ਆ ਤੇ ਉਹਨਾਂ ਦੀ ਆਪਣੇ ਨਾਂ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਕਰਵਾਓ। ਔਰ ਇਹ ਤਾਂ ਕਰਕੇ ਪਾਕਿਸਤਾਨ 'ਚ ਜਿੰਨੀਆਂ ਮੋਬਾਈਲ ਕੰਪਨੀਆਂ ਕੰਮ ਕਰਨ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਹੁਕਮ ਦੇ ਦਿੱਤਾ ਗਿਆ ਜੀ। ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇਹ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਐਂਡ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਵੇਖਦੇ ਜੇ। ਹਫਤੇ 'ਚ 5 ਦਿਨ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਨੇ ਆ, ਅਮਰੀਕਾ ਦੇ ਵੇਲੇ ਮੁਜਬ ਮੰਡੇ ਟੂ ਫਰਾਈਡੇ। ਤੇ ਜੇ ਤੁਸੀਂ ਸਮਝਦੇ ਜੇ ਕਿ ਇਹ ਖਬਰਾਂ ਨੇ ਜਿਹੜੀਆਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾ ਲਈ ਫਾਇਦਾਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਜੋ ਇਜਾਜ਼ਤ, ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।